ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਅੱਜ ਜਿਹੜੀ ਆ ਅਸੀਂ ਆਪ ਸਭ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਨਾਲ। ਜਥੇਦਾਰ ਰਣਜੀਤ ਸਿੰਘ ਉਹਨਾਂ ਦੇ ਨਾਲ ਜਿਹੜੀ ਅੱਜ ਦੀ ਗੱਲਬਾਤ ਆ ਉਸ ਦਾ ਮੁੱਖ ਜਿਹੜਾ ਵਿਸ਼ਾ ਰਹੇਗਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਧਾਰਮਿਕ ਅਦਾਰੇ ਆ ਉਹਨਾਂ ਦੇ ਨਾਲ ਜਿਹੜੇ ਐਜੂਕੇਸ਼ਨਲ ਅਦਾਰੇ ਜਿਹੜੇ ਹੈਗੇ ਆ ਉਹਨਾਂ ਦੇ ਲਈ ਉਹਨਾਂ ਨੇ ਇੱਕ ਪ੍ਰਾਈਵੇਟ ਬੰਦੇ ਨੂੰ ਜਿਸ ਦਾ ਨਾਮ SS ਕੋਹਲੀ ਜਿਹੜਾ ਦੱਸਿਆ ਜਾਂਦਾ ਆ, ਪੰਚਕੂਲੇ ਦਾ ਰਹਿਣ ਵਾਲਾ ਆ, ਉਸ ਨੂੰ ਸਾਰਾ ਕੁਛ ਜਿਹੜਾ ਜੀ ਸੌਂਪ ਦਿੱਤਾ ਗਿਆ ਆ। ਇੱਕ ਬੰਦੇ ਦੇ ਹੱਥ ਜਿਹੜੀ ਇਹ ਚੀਜ਼ ਫੜਾ ਦਿੱਤੀ ਗਈ ਆ। ਸੋ ਉਸ ਚੀਜ਼ ਦੇ ਉੱਤੇ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ। ਤੇ ਜਥੇਦਾਰ ਜੀ ਸਭ ਤੋਂ ਪਹਿਲਾਂ ਆਪ ਸਭ ਨੂੰ ਜੀ ਆਇਆਂ ਨੂੰ, ਆਪ ਜੀ ਨੂੰ ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਥੇਦਾਰ ਜੀ ਜਿੱਦਾਂ ਮੈਂ ਇਸ ਚੀਜ਼ ਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸਿਆ ਆ ਤੇ ਤੁਸੀਂ ਵੀ ਦੱਸੋ ਵੀ ਇਹ ਜਿਹੜਾ ਆ ਇਹ ਕਦ ਜਿਹੜੀ ਇਹ ਚੀਜ਼ ਆ ਸਾਰਿਆਂ ਦੇ ਸਾਹਮਣੇ ਆਈ ਆ ਤੇ ਵੈਸੇ ਕਿੰਨੇ ਚਿਰ ਤੋਂ ਇਹ ਚੀਜ਼ ਜਿਹੜੀ ਚੱਲ ਰਹੀ ਆ ਵੀ ਜਿਹੜਾ ਇਹ ਬਾਦਲ ਦਾ ਜਿਹੜਾ ਬੰਦਾ ਜਿਹਨੂੰ ਕਹਿੰਦੇ SS ਕੋਹਲੀ, ਇਹ ਇਕੱਲਾ ਹੀ ਜਿਹੜਾ ਆ SGPC ਦੇ ਜਿਹੜੇ ਧਾਰਮਿਕ ਗੁਰੂ ਘਰਾਂ ਦੇ ਜਿਹੜੇ ਕੰਮਕਾਰ ਆ ਉਹਨਾਂ ਨੂੰ ਵੇਖ ਰਿਹਾ ਆ ਤੇ ਨਾਲ ਦੇ ਨਾਲ ਜਿਹੜੇ ਐਜੂਕੇਸ਼ਨਲ ਆ ਜਿਨ੍ਹਾਂ ਦੇ ਵਿੱਚ ਸਕੂਲ ਤੇ ਹੋਰ ਜਿਹੜੇ ਕਾਫੀ ਚੀਜ਼ਾਂ ਆਉਂਦੀਆਂ ਉਸ ਦੇ ਲਈ ਵੀ ਇਹ ਇਕੱਲਾ ਹੀ ਬੰਦਾ ਲੱਗਾ ਹੋਇਆ ਹੈ। ਇਹ ਜੀ ਤਕਰੀਬਨ 5 ਸਾਲ ਤੋਂ ਪਹਿਲਾਂ ਜਦੋਂ ਇਹ ਆਇਆ ਉਦੋਂ ਇਹਦੀ ਤਨਖਾਹ 8 ਲੱਖ ਰੁਪਈਆ ਮਹੀਨਾ ਫਿਕਸ ਕੀਤੀ ਗਈ ਸੀ ਤੇ ਉਦੋਂ ਵੀ ਬੜਾ ਰੌਲਾ ਪਾਇਆ ਸੀ ਅਸੀਂ ਕਿ ਵੀ ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਬੜੀ ਨਵੇਕਲੀ ਜੀ ਗੱਲ ਹੈ ਕਿ 8 ਲੱਖ ਰੁਪਈਆ ਤਨਖਾਹ ਜਿਹੜੀ ਫਿਕਸ ਕਰਨੀ ਕਿਸੇ ਦੀ ਬੜੀ ਗੈਰ ਵਾਜਬ ਜੀ ਲੱਗਦੀ ਸੀ। ਲੇਕਿਨ ਇਹ ਪਿਓ ਪੁੱਤਾਂ ਦੀ ਜਿੱਦ ਅੱਗੇ ਕੌਣ ਜਿੱਤ ਸਕਦਾ ਜਦੋਂ ਕਬਜ਼ਾ ਇਹਨਾਂ ਦਾ ਹੋਵੇ। ਤੇ ਅਸਲ ਕਾਰਨ ਇਹ ਸੀ ਕਿ ਇਹ ਕੋਹਲੀ ਸਾਹਿਬ ਕੀ CA ਸੀਗੇ, ਬਾਦਲ ਸਾਹਿਬ ਤੇ ਉਹਦੇ ਪੁੱਤਰ ਦੇ ਕਾਰੋਬਾਰੀ ਜੀ ਜੀ ਜਿੰਨੇ ਵੀ ਸਿਸਟਮ ਨੇ, ਜਿੰਨਾ ਵੀ ਉਹ ਕਾਲਾ ਧਨ ਨੂੰ ਚਿੱਟਾ ਕਰਨਾ ਤੇ ਉਹਨੂੰ ਬਚਾਉਣਾ ਕਿਵੇਂ, ਇਹ ਉਹ ਸਾਰਾ ਕੁਛ ਉਹ ਅੱਜ ਤੱਕ ਵੀ ਉਹੀ ਦੇਖਦੇ ਨੇ। ਠੀਕ ਹੈ। ਤੇ ਉਹਨਾਂ ਨੇ ਕਮੇਟੀ ਤੋਂ ਪੈਸੇ ਦਵਾ ਕੇ ਤੇ ਬਹਾਨਾ ਇਹ ਬਣਾਇਆ ਕਿ ਵੀ ਇਹ ਕਮੇਟੀ ਦਾ ਸਾਰਾ ਕੁਛ ਕਰਨਗੇ। ਤੋ ਇਹਨਾਂ ਨੂੰ 1 ਸਾਲ ਲਈ ਦਿੱਤਾ ਗਿਆ ਸੀ ਆਨਲਾਈਨ ਕਰਨ ਲਈ ਸਾਰਾ ਸਿਸਟਮ। ਇਹ ਤਕਰੀਬਨ 5 ਸਾਲ ਹੋ ਚੁੱਕੇ ਨੇ, ਜਦ ਕਿ ਇੱਕ ਰਾਜਪੁਰੇ ਦੀ ਫਰਮ ਸੀਗੀ ਜਿਹਨੇ ਇਹ ਪ੍ਰਬੰਧਕ ਕਮੇਟੀ ਨੂੰ ਇਹ ਪੇਸ਼ਕਸ਼ ਕੀਤੀ ਸੀ ਵੀ ਅਸੀਂ ਇਹ ਸਾਰਾ ਸਿਸਟਮ ਜਿਹੜਾ ਫ੍ਰੀ ਫੰਡ ਦੇ ਵਿੱਚ ਤੁਹਾਡੇ ਮੁਲਾਜ਼ਮਾਂ ਨੂੰ ਸਾਰਾ ਕੁਛ ਸਿਖਾ ਕੇ ਤੇ 1 ਸਾਲ ਦੇ ਵਿੱਚ ਕਰਾਂਗੇ ਤੇ ਕੋਈ ਪੈਸਾ ਨਹੀਂ ਲਵਾਂਗੇ। ਜੀ ਜੀ। ਪਰ ਕਿਉਂਕਿ ਬਾਦਲ ਸਾਹਿਬ ਨੂੰ ਫਿਰ ਆਪਣੇ ਪੱਲਿਓਂ ਤਨਖਾਹ ਦੇਣੀ ਪੈਂਦੀ ਸੀ ਉਹ CA ਨੂੰ ਆਪਣੇ ਕੰਮ ਕਰ ਲਈ। ਜੀ ਜੀ। ਉਹ ਇਹਨਾਂ ਨੇ ਤਕਰੀਬਨ 1 ਕਰੋੜ ਰੁਪਈਆ ਸਾਲਾਨਾ ਇਹ 5 ਸਾਲ ਤੋਂ ਦੇ ਰਹੇ ਨੇ ਇਸ ਮਹਾਂਪੁਰਸ਼ ਨੂੰ, ਕੋਹਲੀ ਸਾਹਿਬ ਨੂੰ। ਤੇ ਖਾਸ ਕਰਕੇ ਮੈਂ ਤੇ ਕਹੂੰਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ, ਉਹਦੇ ਪੁੱਤਰ ਨੇ, ਉਹਦੀ ਵਾਈਫ ਨੇ ਪਹਿਲਾਂ ਤੇ ਅਕਾਲੀ ਦਲ ਦਾ ਭੋਗ ਪਾਤਾ ਜਦੋਂ ਉਹਦੀ ਰੂਹ ਕੱਢ ਕੇ ਰੱਖ ਦਿੱਤੀ, ਉਹਨੂੰ ਪੰਜਾਬੀ ਦਲ ਬਣਾਤਾ। ਫਿਰ ਸਟੂਡੈਂਟ ਫੈਡਰੇਸ਼ਨ ਨੂੰ ਤੇ ਖਤਮ ਹੀ ਕਰ ਦਿੱਤਾ। ਜੀ ਜੀ ਬਿਲਕੁਲ। ਜਿਹਨੂੰ ਇੱਕ ਹਰਿਆਵਲ ਦਸਤਾ ਮੰਨਿਆ ਜਾਂਦਾ ਸੀ। ਸਾਡੇ ਸਿੱਖ ਬੱਚੇ ਜਿਹੜੇ ਪੋਲੀਟੀਕਲ ਤੇ ਧਾਰਮਿਕ ਕੈਂਪ ਲਵਾ ਕੇ ਤੇ ਅਗਵਾਈ ਲੈਂਦੇ ਸੀ। ਫਿਰ ਕਰਪਸ਼ਨ ਜਿਹੜੀ ਆ ਦਸਵੰਧ ਦੀ ਜਿਹੜੀ ਪ੍ਰਥਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚਲਾਈ ਕੌਮੀ ਕਾਰਜਾਂ ਲਈ, ਕੌਮੀ ਕਾਰਜ ਬੜੇ ਸੁਖਾਲੇ ਹੋ ਸਕਣ ਤੇ ਗਰੀਬ ਬੱਚਿਆਂ ਦਾ ਫਾਇਦਾ ਹੋ ਸਕੇ, ਬਜ਼ੁਰਗਾਂ ਦਾ ਫਾਇਦਾ ਹੋ ਸਕੇ, ਵਿਧਵਾ ਔਰਤ ਦਾ ਫਾਇਦਾ ਹੋ ਸਕੇ, ਉਹਨੂੰ ਲਾਭ ਮਿਲ ਸਕੇ, ਉਹਦਾ ਇਹਨਾਂ ਨੇ ਰੱਜ ਕੇ ਕਰਪਸ਼ਨ ਕੀਤੀ ਆ। ਫਿਰ ਲੰਗਰ ਦੇ ਸਿਧਾਂਤ ਦੇ ਵਿੱਚ ਬੀਬੀ ਸੁਰਿੰਦਰ ਕੌਰ ਨੇ ਜਿਹੜੀ ਕਰ ਵਿਖਾਈ ਉਹ ਜੱਗੋਂ 13ਵੀਂ ਜਿਹੜੇ ਹਲਵਾਈ ਲਾਏ ਉਹਨਾਂ ਨੇ ਤੇ ਮਨ ਮਰਜ਼ੀਆਂ ਲੰਗਰ ਦੇ ਵਿੱਚ ਲਾਈਆਂ। ਲੰਗਰ ਦੇ ਸਿਧਾਂਤ ਨੂੰ ਇਹਨਾਂ ਨੇ ਮਿੱਟੀ 'ਚ ਰੋਲਿਆ। ਤੇ ਅੱਜ ਖਾਸ ਕਰਕੇ ਕਾਰ ਸੇਵਾ ਦਾ ਸਿਧਾਂਤ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਦੀ ਸੇਵਾ, ਅੰਮ੍ਰਿਤਸਰ ਸਾਹਿਬ ਦੀ ਸੇਵਾ, ਤਰਨਤਾਰਨ ਦੀ ਸੇਵਾ, ਇਹ ਲਾ ਕੇ ਤੇ ਸਿੱਖ ਸੰਗਤਾਂ ਨੂੰ ਇੱਕ ਭਾਈਚਾਰੇ ਦੇ ਵਿੱਚ ਬੰਨਿਆ ਸੀ, ਇੱਕ ਪਰਿਵਾਰ ਦੇ ਵਿੱਚ ਬੰਨਿਆ ਸੀ ਤੇ ਇੱਕ ਉੱਚੀ ਜਾਤ ਦਾ ਅਪਮਾਨ ਤੇ ਨੀਵੀਂ ਜਾਤ ਦਾ ਨਤਾਣਾਪਨ ਦੂਰ ਕਰਨ ਲਈ ਇੱਕੋ ਥਾਂ ਤੇ ਲੰਗਰ ਛਕਾ ਕੇ ਤੇ ਇੱਕ ਪਰਿਵਾਰ ਦੇ ਰੂਪ ਵਿੱਚ ਕੌਮੀ ਕਾਰਜਾਂ ਲਈ ਇਹ ਕਾਰ ਸੇਵਾ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਟਕਾ ਸੰਗਤਾਂ ਨੇ ਵੀ ਪਾਇਆ ਆਪਣੀ ਸ਼ਰਮ, ਆਪਣੀ ਮਿਹਨਤ ਵੀ ਉਹਦਾ ਪਾ ਕੇ ਤੇ ਸਰੀਰ ਪਵਿੱਤਰ ਕੀਤੇ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਜਪ ਕੇ ਤੇ ਆਪਣੀਆਂ ਆਤਮਾ ਨੂੰ ਪਵਿੱਤਰ ਕੀਤਾ। ਤੋ ਇਹ ਕਾਰ ਸੇਵਾ ਵਾਲੇ ਬਾਬੇ ਉਸ ਪ੍ਰਥਾ ਦੇ ਵਿੱਚ ਆ ਕੇ ਇਹ ਕਾਰਜ ਕਰਦੇ ਆ ਰਹੇ ਸੀਗੇ। ਲੇਕਿਨ
ਜਿਹੜਾ ਹੁਣ ਜਿਹੜਾ ਸਿਸਟਮ ਹੈ ਕੋਹਲੀ ਸਾਹਿਬ ਨੇ ਸ਼ੁਰੂ ਕੀਤਾ ਤੇ ਬਾਦਲ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ, ਉਹਦੇ ਵਿੱਚ ਸਭ ਤੋਂ ਦੁਖਦਾਈ ਗੱਲ ਇਹ ਆ ਕਿ ਇੱਕ 23 ਕਰੋੜ ਰੁਪਏ ਦੀ ਤੇ ਠੇਕਾ ਦਿੱਤਾ ਬਿਲਡਿੰਗ ਦਾ, ਸਰਾਂ ਦਾ ਸਾਰਾ ਗੜੀ ਜਿਹੜੀ ਬਣ ਰਹੀ ਹੈ ਜੀ ਜੀ 23 ਕਰੋੜ ਦੇ ਵਿੱਚ ਜੀ 23 ਕਰੋੜ ਦੀ ਬਿਲਡਿੰਗ ਦਾ ਆਨੰਦਪੁਰ ਦੇ ਵਿੱਚ ਦਿੱਤਾ ਠੇਕਾ। ਤੋਂ 18 ਕਰੋੜ ਦੀ ਲੰਗਰ ਦੀ ਇਮਾਨਤ ਬਣ ਰਹੀ ਇਹ ਵੀ ਠੇਕੇਦਾਰ ਨੂੰ ਦਿੱਤੀ ਆ, ਜਿਹੜੇ ਉੱਥੇ ਟੋਪੀਆਂ ਪਾ ਕੇ ਤੇ ਜਰਦਾ ਖਾ ਕੇ ਤੇ ਮਜ਼ਦੂਰ ਉੱਥੇ ਕੰਮ ਕਰ ਰਹੇ ਨੇ ਜੀ। ਇਹ ਘੱਟੋ ਘੱਟ ਜਿਹੜੀ 65 ਕਰੋੜ ਰੁਪਏ ਦੇ ਕਰੀਬ ਇਹਨਾਂ ਨੇ ਠੇਕੇ ਦਿੱਤੇ ਨੇ। ਸੁਖਵੀਰ ਬਾਦਲ ਨੇ ਇਹ ਪੌਂਟੀ ਚੱਡਾ ਨੇ ਪੇਸ਼ਕਸ਼ ਕੀਤੀ ਸੀ ਕਿ ਪੈਸਾ ਮੈਂ ਦਊਂਗਾ, ਜਿੰਨਾ ਲੱਗੂਗਾ ਕਾਰਸੇ ਵਾਲੇ ਬਾਬਿਆਂ ਤੋਂ ਕਰਾਈ ਜਾਵੇ, ਪਰ ਇਹਨਾਂ ਨੇ ਕਿਹਾ ਸਾਨੂੰ ਪੈਸੇ ਦੇ ਦਿਓ ਅਸੀਂ ਆਪੇ ਕਰਾ ਲਾਂਗੇ ਜੀ ਜੀ ਜੀ, ਲੇਕਿਨ ਉਹਨੇ ਨਹੀਂ ਦਿੱਤੇ। ਇਸ ਤੋਂ ਇਲਾਵਾ ਕਾਰ ਸੇਵਾ ਵਾਲੇ ਬਾਬਿਆਂ ਨੂੰ ਸਿਰਫ ਸੀਮੈਂਟ ਤੇ ਰੇਤਾ ਹੀ ਦੇ ਦਿੰਦੇ ਜਾਂ ਲੋਹਾ ਦੇ ਦਿੰਦੇ, ਜ਼ਿਆਦਾ ਮਟੀਰੀਅਲ, ਤੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਪਿੰਡਾਂ ਚੋਂ ਲਿਆਉਣਾ ਸੀ ਤੇ ਉਹਨਾਂ ਨੇ ਸਿਰਾਂ ਤੇ ਟੋਕਰੀ ਢੋਕ ਕੇ ਬੜੀ ਰੀਝ ਨਾਲ ਆਪਣੇ ਗੁਰਧਾਮਾਂ ਦੀ ਸੇਵਾ ਕਰਨੀ ਸੀ ਤੇ ਨਾਲੇ ਗੁਰਧਾਮਾਂ ਦੇ ਦਰਸ਼ਨ ਕਰਨੇ ਸੀ, ਨਾਲੇ ਆਪਣਾ ਸਰੀਰ ਪਵਿੱਤਰ ਕਰਨਾ ਸੀ, ਨਾਲੇ 10 ਨੌਆਂ ਦੀ ਕਿਰਤ ਵਿੱਚੋਂ ਟਕਾ ਉਹ ਬਾਬਿਆਂ ਨੂੰ ਦਾਨ ਦੇ ਕੇ ਟੋਕਰੀ 'ਚ ਪਾ ਕੇ ਤੇ ਇਹ ਸਤਨਾਮ ਵਾਹਿਗੁਰੂ ਦਾ ਜਾਪ ਕੇ ਸਰੀਰ ਪਵਿੱਤਰ ਕਰਨਾ ਸੀ। ਇਹ ਸਾਡੀਆਂ ਮਹਾਨ ਪਰੰਪਰਾਵਾਂ, ਸ਼ਾਨਾ ਮਤਾ ਇਤਿਹਾਸ ਜਿਹੜਾ ਇਸ ਪਰਿਵਾਰ ਨੇ ਕਲੰਕਿਤ ਕਰ ਦਿੱਤਾ। ਤੋ ਇਹ ਜਿਹੜਾ ਜੋ ਕੁਛ ਵੀ ਅੱਜ ਤੁਸੀਂ ਅਖਬਾਰਾਂ 'ਚ ਪੜ੍ਹ ਰਹੇ ਹੋ ਬਿਲਕੁਲ ਕਰੈਕਟ ਆ, ਤੇ ਮੈਂ ਤੇ ਇਹੀ ਸਮਝਦਾ ਕਿ ਹੁਣ ਜਾਂ ਤੇ ਇਹ ਮੱਕੜ ਜਵਾਬ ਦੇਵੇ ਇਹਨਾਂ ਗੱਲਾਂ ਦਾ, ਨਹੀਂ ਤੇ ਰਿਜ਼ਾਈਨ ਦੇਵੇ ਜੇ ਉਹਦੀ ਪੇਸ਼ ਨਹੀਂ ਜਾਂਦੀ ਹੈ। ਤੇ ਮੈਨੂੰ ਜਿੱਥੋਂ ਤੱਕ ਪਤਾ ਹੈ ਕਿ ਸੁਖਵੀਰ ਬਾਦਲ ਕਿਸੇ ਦੀ ਪਰਵਾਹ ਨਹੀਂ ਕਰਦਾ। ਅੱਜ ਤੁਸੀਂ ਨਵੀਂ ਗੱਲ ਲੈ ਲਓ ਜਿਹੜੀ ਕੱਲ ਸਾਹਮਣੇ ਆਉਣੀ ਹੈ ਜੀ ਜੀ 48 ਕਰੋੜ ਰੁਪਏ ਦੀਆਂ ਲਾਈਟਾਂ ਲਵਾਉਣੇ ਚਾਹੁੰਦੇ ਨੇ ਹਾਈਲਾਈਟ ਕਰਨ ਲਈ ਹਰਿਮੰਦਰ ਸਾਹਿਬ ਨੂੰ। 48 ਕਰੋੜ ਦੀਆਂ ਤੁਸੀਂ 48 ਕਰੋੜ ਦੀਆਂ ਲਾਈਟਾਂ ਹਾਈਲਾਈਟ ਕਰਨ ਲਈ ਹਰਿਮੰਦਰ ਸਾਹਿਬ ਨੂੰ ਜੀ 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 ਦੱਸੋ ਇਹ ਹਾਈਲਾਈਟ ਕਰਨਗੇ ਪਿਓ ਪੁੱਤਰ ਹਰਿਮੰਦਰ ਸਾਹਿਬ ਨੂੰ ਜੀ। ਤੋ ਉਹਦੇ ਲਈ ਬੜੀ ਜ਼ੋਰ ਨਾਲ ਇਹ ਐਗਜ਼ੈਕਟਿਵ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਪੈਸਾ ਕਮੇਟੀ ਕੋਲ ਤੇ ਪਹਿਲਾਂ ਹੀ ਕੋਈ ਨਹੀਂਗਾ ਜੀ ਜੀ, ਤੇ ਤੁਸੀਂ ਇਹ 48 ਕਰੋੜ ਰੁਪਏ ਦੇ ਤੁਸੀਂ ਸਾਨੂੰ ਨਵਾਂ ਇੱਕ ਸਿਸਟਮ ਜਿਹਾ ਦੇਣ ਡਏ ਹੋ, ਇਹਦੇ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ। ਤੇ ਫਿਰ ਉਹ ਕੁਛ ਦਿਨ ਪਾ ਕੇ ਕਹਿੰਦੇ ਜੀ ਅਸੀਂ 28 ਕਰੋੜ ਦਾ ਕਰਵਾ ਲਿਆ, ਇੱਕ ਹੋਰ ਫਰਮ ਨਾਲ ਗੱਲ ਕੀਤੀ, 28 ਕਰੋੜ 'ਚ ਕਰਨਗੇ। ਅੱਛਾ ਜੀ। ਪਰ ਉਹਦੇ ਬਾਵਜੂਦ ਤੁਸੀਂ ਦੇਖੋ ਇੱਕ ਆਪਣਾ ਪਟਿਆਲਾ ਦੇ ਵਿੱਚ ਇੱਕ ਕਾਲਜ ਆ ਜਿਹਦਾ ਝਗੜਾ ਚੱਲਦਾ ਸੀ, ਜਿਹਦਾ ਹਾਈ ਕੋਰਟ ਨੇ ਕਿਹਾ ਕਿ ਜਾਂ ਤੇ ਕਮੇਟੀ ਉਹਦੀ ਜ਼ਮੀਨ ਦਾ ਪੈਸਾ ਦੇਵੇ ਮਾਲਕ ਨੂੰ, ਤੇ ਜਿਹੜਾ 55 ਕਰੋੜ ਰੁਪਏ ਦਾ ਉਹ 55 ਕਰੋੜ ਤੋਂ ਵੀ ਉਹ ਮਾਲਕ ਘੱਟ ਕਰਨ ਨੂੰ ਤਿਆਰ ਹੈ ਕਿ ਮੈਂ ਕਾਲਜ ਬੰਦ ਨਹੀਂ ਕਰਨਾ ਚਾਹੁੰਦਾ ਕਮੇਟੀ ਦਾ, ਲੇਕਿਨ ਮੈਨੂੰ ਜੇ ਘੱਟ ਦੇ ਦੇਣ ਤੇ ਭਰ ਦੇਣ। ਉਹ ਪੈਸਾ ਤੇ ਦਿੱਤਾ ਨਹੀਂ ਜਾ ਰਿਹਾ। ਤੇ 28 ਕਰੋੜ ਦੀਆਂ ਲਾਈਟਾਂ ਲਾਉਣ ਲਈ, ਲਾਈਟਾਂ ਪਹਿਲਾਂ ਹੈ ਨਹੀਂ, ਪਹਿਲਾਂ ਹਾਈਲਾਈਟ ਨਹੀਂ ਹਰਿਮੰਦਰ ਸਾਹਿਬ ਜੀ 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 ਬਿਲਕੁਲ। ਇਹਨਾਂ ਪਿਓ ਪੁੱਤਾਂ ਨੇ ਪੈਸੇ ਖਾਣ ਦੇ ਇੰਨੇ ਮਨਸੂਬੇ ਬਣਾਏ ਨੇ, ਇੰਨੇ ਤਰੀਕੇ ਲੱਭੇ ਨੇ। ਕਦੀ PTC ਦੁਆਰਾ ਇਹਨਾਂ ਨੇ ਲੁੱਟਿਆ ਹਰਿਮੰਦਰ ਸਾਹਿਬ ਨੂੰ ਗੁਰਬਾਣੀ ਵੇਚ ਕੇ, ਤੇ ਵਿਦੇਸ਼ੀ ਸੰਗਤਾਂ ਤੋਂ ਡਾਲਰ ਤੇ ਪਾਉਂਡਾਂ ਨਾਲ ਹੀ ਉਹਦਾ ਚੰਦਾ ਲੈ ਕੇ ਉਹਦਾ ਦਿਖਾਉਣ ਦਾ ਜੀ, ਕੀਰਤਨ ਦਾ ਰਿਲੇ ਕਰਾਉਣ ਦਾ। ਤੋ ਕਦੀ ਇਹਨਾਂ ਨੇ ਹੁਣ ਦੇਖੋ ਨਾ ਨਰੋਲ ਜਿਹੜੀ ਸਾਡੇ ਸਾਹਮਣੇ ਸਾਡੇ ਗੁਰੂ ਸਾਹਿਬ ਨੇ ਲੰਗਰ ਦਾ ਸਿਧਾਂਤ ਦਿੱਤਾ ਸੀ, ਉਹਦਾ ਇਹਨਾਂ ਨੇ ਮਿੱਟੀ ਰੋਲ ਦਿੱਤੀ ਹਲਵਾਈਆਂ ਨੂੰ ਲਾ ਕੇ ਜੀ ਜੀ। ਤੇ ਇਹ ਕਾਰ ਸੇਵਾ ਦਾ ਸਿਧਾਂਤ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੇ, ਉਹ ਸਾਰੇ ਦਾ ਸਾਰਾ ਅੱਜ ਬਾਬਿਆਂ ਨੂੰ ਬਾਹਰ ਕਰਕੇ ਤੇ ਠੇਕੇਦਾਰੀ ਸਿਸਟਮ ਦੇ ਵਿੱਚ ਲਿਆ ਕੇ ਸਿਰਫ ਪੈਸੇ ਖਾਣ ਲਈ, ਕੋਈ ਰੀਜ਼ਨ ਨਹੀਂ, ਕੋਈ ਉਹਦੇ ਵਿੱਚ ਮਤਲਬ ਨਹੀਂ ਲੱਗਦਾ। ਕਿਸੇ ਵੀ ਬਿਲਡਿੰਗ ਨੂੰ ਤੁਸੀਂ ਦੇਖ ਲਓ, ਕਾਰ ਸੇਵਾ ਵਾਲੇ ਬਾਬਿਆਂ ਨੇ ਜਿਹੜੇ ਢਾਂਚੇ ਬਣਾਏ ਨੇ ਉਹਨਾਂ ਤੋਂ ਮਜ਼ਬੂਤ ਅੱਜ ਤੱਕ ਕੋਈ ਠੇਕੇਦਾਰ ਨਹੀਂ ਬਣਾ ਪਾਇਆ ਜੀ ਬਿਲਕੁਲ ਜੀ। ਤੋ ਇਹ ਅੱਜ ਕਾਰ ਸੇਵਾ ਵਾਲੇ ਬਾਬੇ ਜਿਹੜੇ ਕੋਲੋਂ ਪੈਸਾ ਲਾ ਕੇ ਸੰਗਤਾਂ ਤੋਂ ਟਕਾ ਮੰਗ ਕੇ ਤੇ ਉੱਥੇ ਲਾਉਂਦੇ ਨੇ, ਮਿਹਨਤ ਕਰਦੇ ਨੇ, ਸੰਗਤਾਂ ਨੂੰ ਪ੍ਰੇਰ ਕੇ ਪਿੰਡਾਂ ਚ ਲਿਜਾਂਦੇ ਨੇ, ਜਿਹੜੇ ਕੌਮੀ ਇੱਕ ਕਾਰਜ ਲਈ, ਕੌਮੀ ਕਾਜ ਲਈ ਕੌਮੀ ਭਾਵਨਾ ਪੈਦਾ ਕਰਦੇ ਨੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰਦੇ ਨੇ ਸੰਗਤਾਂ ਵੀ ਤੇ ਇਹ ਬਾਬੇ ਵੀ। ਉਹਨਾਂ ਚੋਂ ਬਾਹਰ ਕਰਕੇ ਅੱਜ ਦੀ ਤਰੀਕ ਦੇ ਵਿੱਚ 23 ਕਰੋੜ ਤੇ ਸਾਰਾ ਗੜੀ ਦੀ ਬਿਲਡਿੰਗ ਦਾ ਠੇਕਾ ਦਿੱਤਾ ਜੇ, ਜਿਹੜੀ ਬਣ ਰਹੀ ਹੈ। ਤੇ 23 ਕਰੋੜ ਇੱਕ ਅਨੰਦਪੁਰ 'ਚ ਬਣ ਰਹੀ ਹੈ ਤੇ 18 ਕਰੋੜ ਲੰਗਰ 'ਚ ਬਣ ਰਹੀ, ਲੰਗਰ ਜਿਹੜੀ ਇਮਾਰਤ ਨਵੀਂ ਬਣਾ ਰਹੇ ਉਹ ਬਣ ਰਹੀ ਹੈ ਜੀ ਜੀ। ਕਾਰ ਸੇਵਾ ਵਾਲੇ ਬਾਬੇ ਨਹੀਂ ਸੀ ਬਣਾ ਸਕਦੇ ਜੀ ਬਿਲਕੁਲ ਬਿਲਕੁਲ। ਇਹ ਸਾਰਾ ਕੁਛ ਜਿਹੜਾ ਇਹ ਬਾਦਲ ਪਰਿਵਾਰ ਨੇ ਬੇੜਾ ਗਰਕ ਕੀਤਾ ਹੋਇਆ। ਹੁਣ ਕੋਹਲੀ ਸਾਹਿਬ ਜਿਹੜੇ ਨੇ ਉਹ 8 ਲੱਖ ਰੁਪਇਆ ਮਹੀਨੇ ਦਾ ਲੈ ਰਹੇ ਨੇ, ਇੰਟਰਨੈਟ ਵਰਤਦੇ ਨੇ ਪ੍ਰਬੰਧਕ ਕਮੇਟੀ ਦਾ ਜੀ ਜੀ, ਫਰਨੀਚਰ ਵਰਤਦੇ ਨੇ ਪ੍ਰਬੰਧਕ ਕਮੇਟੀ ਦਾ,
ਦਫ਼ਤਰ ਸਾਰਾ ਪ੍ਰਬੰਧਕ ਕਮੇਟੀ ਦਾ ਸਟਾਫ ਸਾਰਾ ਪ੍ਰਬੰਧਕ ਕਮੇਟੀ ਦਾ ਸਿਰਫ ਉੱਥੇ ਚੌਧਰਗਿਰੀ ਕਰਨ ਲਈ ਹੁਕਮ ਚਲਾਉਣ ਲਈ 8 ਲੱਖ ਰੁਪਇਆ ਮਹੀਨੇ ਦਾ ਤੇ 96 ਲੱਖ ਰੁਪਇਆ ਸਾਲ ਦਾ ਉਹ ਲੈ ਰਹੇ ਨੇ। ਤੇ ਇੱਥੋਂ ਤੱਕ ਤੇ ਇਹ ਵੀ ਸੁਣਨ ਚਾਹੁੰਦਾ ਵੀ ਜਦੋਂ ਕਿਤੇ ਕੋਹਲੀ ਸਾਹਿਬ ਉੱਥੇ ਆਉਂਦੇ ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਵੀ ਨਹੀਂ ਜਾਂਦੇ, 5 ਤਾਰਾ ਹੋਟਲ 'ਚ ਹੀ ਰਹਿ ਜਾਂਦੇ ਆ। ਤੇ ਇਹ ਜੋ ਕੁਛ ਵੀ ਆ ਜੀ ਮੈਂ ਤੁਹਾਨੂੰ ਦੱਸਦਾ ਕਿ ਉਹ ਸਿਰਫ ਪੈਸੇ ਲੈਣ ਹੀ ਆਉਂਦੇ ਨੇ ਪ੍ਰਬੰਧਕ ਕਮੇਟੀ 'ਚੋਂ। ਅਸਲ ਕਾਲਾ ਧਨ ਜਿਹੜਾ ਕਾਲਾ ਕੰਮ ਜਿਹੜਾ ਉਹ ਬਾਦਲ ਸਾਹਿਬ ਦਾ ਤੇ ਉਹਦੇ ਰਿਸ਼ਤੇਦਾਰਾਂ ਦਾ ਕਰਦੇ ਰਹੇ। ਰਘੂਜੀਤ ਵਿਰਕ ਦਾ ਵੀ ਇਹ PSCA ਆ ਤੇ ਇਹਦਾ ਸੁਖਬੀਰ ਬਾਦਲ ਦਾ ਤੇ ਉਹਦੇ ਬਾਪ ਦਾ ਵੀ CA। ਜੀ 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 ਚੂਨਾ ਲਾਉਣ ਨੇ ਗੁਰੂ ਰਾਮਦਾਸ ਦੀ ਗੋਲਕ ਨੂੰ। ਤੁਸੀਂ ਦੇਖੋ ਇਸ ਗੁਰੂ ਰਾਮਦਾਸ ਦੀ ਗੋਲਕ ਨੂੰ ਕਿੰਨਿਆਂ ਤਰੀਕਿਆਂ ਨਾਲ ਲੁੱਟ ਰਹੀ ਹੈ ਇਹ ਅਕਾਲੀ ਦਲ ਦੇ ਜਿਹੜੇ ਨਾਮ ਨਿਹਾਦ ਲੀਡਰ ਨੇ। ਆਪਣੇ ਇਹਨਾਂ ਦੇ ਘਰਾਂ 'ਚ ਜਿੰਨੇ ਸੇਵਾਦਾਰ ਨੇ, ਜਿੰਨੇ ਡਰਾਈਵਰ ਨੇ, ਜਿੰਨੇ ਲਾਂਗਰੀ ਨੇ, ਇਹ ਜਿੰਨੇ ਵੀ ਇਹ ਮੁਲਾਜ਼ਮ ਇਹਨਾਂ ਨੇ 5-5 6-6 ਇੱਕ ਸੈਕੰਡ ਕਲਾਸ ਦੇ ਲੀਡਰ ਦੇ ਘਰ ਰੱਖੇ ਹੋਏ ਨੇ, ਸਾਰੇ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ। ਤੋਂ ਸੇਵਾ ਕਰਦੇ ਨੇ ਇਹਨਾਂ ਦੇ ਪਰਿਵਾਰਾਂ ਦੀ ਤੇ ਇਹਨਾਂ ਦੇ ਬੱਚਿਆਂ ਦੀ, ਇਹਨਾਂ ਦੀ ਜਨਾਨੀਆਂ ਦੀ, ਤੇ ਤਨਖਾਹ ਲੈ ਰਹੇ ਨੇ ਗੁਰੂ ਰਾਮਦਾਸ ਦੇ ਖਜ਼ਾਨੇ 'ਚੋਂ। 250 ਦੇ ਕਰੀਬ ਇਹੋ ਜਿਹੇ ਮੁਲਾਜ਼ਮ ਨੇ। ਜੀ 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 ਇਹਨਾਂ ਲੁੱਟ ਪਾਈ ਹੋਈ ਆ। ਮੈਂ ਕਹਿ ਨਹੀਂ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਸਾਡੀ ਗੁਰੂ ਘਰਾਂ ਦਾ ਤੇ ਸਿਧਾਂਤ ਦਾ ਪੈਸਾ ਤੇ ਚਲੋ ਗੁਰੂ ਘਰ ਨੂੰ ਕਦੀ ਵੀ ਕੋਈ ਘਾਟਾ ਨਹੀਂ ਪੈਂਦਾ ਹੁੰਦਾ। ਲੁੱਟਣ ਵਾਲੇ ਰੁੜ ਜਾਂਦੇ ਹੁੰਦੇ, ਇਹਨਾਂ ਦਾ ਪੱਲੇ ਨਾ ਫੱਕਾ ਰਿਹਾ ਤੇ ਨਾ ਰਹਿਣਾ ਕਿਸੇ ਦਾ। ਲੇਕਿਨ ਸਿਧਾਂਤ ਜਿਹੜੇ ਸਾਡੇ ਗੁਰੂ ਸਾਹਿਬ 250 ਸਾਲ ਜਦੋਂ ਜਹਿਦ ਤੇ ਕੁਰਬਾਨੀਆਂ ਕਰਕੇ ਸਾਨੂੰ ਬਣਾ ਕੇ ਦੇ ਕੇ ਗਏ, ਕੁਰਬਾਨੀਆਂ ਕਰਕੇ ਸਾਨੂੰ ਜਿਹੜੀ ਅਕਾਲੀ ਬਾਣੀ ਦੇ ਕੇ ਗਏ, ਸਿਧਾਂਤ ਦੇ ਕੇ ਗਏ, ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਲਈ ਇੱਕ ਵਸੀਲਾ, ਇੱਕ ਵਿਚੋਲਗੀ ਦੇ ਕੇ ਗਏ, ਉਹਦਾ ਕੀ ਬਣੂਗਾ ਜੇ ਇਹ ਪਰਿਵਾਰ ਇਸ ਤਰ੍ਹਾਂ ਹੀ ਕਰਦਾ ਰਿਹਾ ਤੇ। ਜੀ ਤੇ ਜਥੇਦਾਰ ਜੀ ਮੈਂ ਇਹ ਹੁਣ ਜਿਹੜਾ ਜੀ ਪੁੱਛਣਾ ਚਾਹੁੰਦੇ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਜਿੰਨੀ ਵੀ ਸਿੱਖ ਸੰਗਤ ਆ, ਇੰਨੀ ਵਾਰੀ ਤੁਸੀਂ ਆ ਕੇ ਸਾਰਾ ਕੁਛ ਇਹ ਦੱਸਦੇ ਹੋ, ਇਹਨਾਂ ਦੇ ਅੱਖਾਂ ਦੇ ਅੱਗੋਂ ਇਹ ਪਰਦਾ ਕਿਉਂ ਨਹੀਂ ਇਹ ਉੱਠ ਰਿਹਾ? ਇਹ ਕੀ ਇਹਨਾਂ ਨੂੰ ਜਿਹੜਾ ਜੀ ਹੋਰ ਕੁਛ ਕਰਨਾ ਪਵੇਗਾ ਤਾਂ ਜੋ ਇਹ ਸਾਰਿਆਂ ਦੇ ਬੇਨਕਾਬ ਹੋ ਸਕਣ? ਸਮਝਦਾ ਜੀ ਪੇਨ ਨਹੀਂ ਲੈਂਦੇ ਕੋਈ, ਇਹ ਆਪਣੀ ਸ਼ਰਧਾ ਭਾਵਨਾ ਸੋਚਦੇ ਸਾਡੀ ਸ਼ਰਧਾ ਦੀ ਕਮੀ ਨਾ ਵੇ, ਅਸੀਂ ਗੁਰੂ ਨੂੰ ਪੈਸੇ ਦੇ ਦਈਏ, ਅਸੀਂ ਗੁਰੂ ਦੇ ਸਾਹਿਬ ਦੇ ਚੰਦੋਏ ਤੇ 1.5 ਲੱਖ ਖਰਚਣਾ, ਅੱਗੋਂ ਜੋ ਮਰਜ਼ੀ ਹੋਵੇ ਅਸੀਂ ਗੋਲਕ 'ਚ ਪਾਉਣੇ, ਅੱਗੋਂ ਕੋਈ ਖਾਈ ਜਾਵੇ, ਇਹ ਜ਼ਿੰਮੇਵਾਰੀ ਨਹੀਂ ਹੁੰਦੀ। ਇਹਦੇ ਨਾਲ ਪਾਪ ਵੱਧਦਾ, ਚੋਰੀ ਵੱਧਦੀ ਆ, ਇਹਦੇ ਨਾਲ ਸਾਡੇ ਕੌਮ ਦੀ ਤਬਾਹੀ ਹੁੰਦੀ ਆ। ਮੈਂ ਬਾਹਰ ਦੇ ਵਿਦੇਸ਼ੀ ਸਿੱਖਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਉਹ ਇਹ ਪੇਨ ਲੈਣ, ਗੁਰੂ ਦੇ ਸਿਧਾਂਤ, ਗੁਰੂ ਦੀ ਪਰੰਪਰਾ ਨੂੰ ਬਚਾਉਣ ਲਈ ਇੱਕ ਉਪਰਾਲੇ ਕਰਨ, ਆਪਣੀ ਨਿੱਘਰ ਸੋਚ ਲੈ ਕੇ ਤੇ ਇਹਨਾਂ ਦੇ ਖਿਲਾਫ ਬਗਾਵਤ ਕਰਨ, ਇਹਨਾਂ ਨੂੰ ਥੋੜਾ ਜਿਹਾ ਤਸੀਹਾ ਦੇਣ ਜਿਹੜਾ ਇਹੋ ਜਿਹਾ ਬਰਾ ਕੇ ਤੇ ਇੱਕ ਪੂਰੇ ਸਿਸਟਮ ਨੂੰ ਲੁੱਟ ਕੇ ਗੁਰੂ ਘਰ ਦੇ ਸਿਧਾਂਤ ਨੂੰ ਖਤਮ ਕਰਕੇ ਤੇ ਉਹ ਜਾਂਦਾ ਲੱਗੇ ਤੇ ਅਸੀਂ ਬਾਅਦ ਦੇ ਵਿੱਚ ਵਹਿੰਦੇ ਰਹਿ ਜਾਈਏ। ਅਸੀਂ ਲੋਕਾਂ ਨਾਲੋਂ ਬਹੁਤ ਪਿੱਛੇ ਆ। ਅਸੀਂ ਤੁਹਾਡੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ, ਜਿਹੜੀਆਂ ਧਾਰਮਿਕ ਸੰਸਥਾਵਾਂ ਕੰਮ ਕਰ ਰਹੀਆਂ, ਉਹਨਾਂ ਨੂੰ ਬਹੁਤ ਪਛੜ ਚੁੱਕੇ ਹਾਂ, ਬਹੁਤ ਪਿੱਛੇ ਅਸੀਂ। ਤੇ ਸਾਨੂੰ ਅੱਜ ਤੋਂ ਵੀ ਅਸੀਂ ਕੋਈ ਹੱਲਾ ਮਾਰਾਂਗੇ ਤੇ ਤਾਂ ਵੀ ਸੈਂਕੜੇ ਸਾਲ ਲੱਗਣਗੇ ਸਾਨੂੰ ਥਾਂ ਸਿਰ ਤੇ ਆਉਂਦਿਆਂ। ਸਾਨੂੰ ਉਦਮ ਕਰਨਾ ਚਾਹੀਦਾ ਕਿ ਅਸੀਂ ਚੰਗੇ ਪਾਸੇ ਆਪਣਾ ਟਾਈਮ ਤੇ ਆਪਣੀ ਸੋਚ ਨੂੰ ਲਾ ਕੇ ਪੈਸਾ ਵਿਅਰਥ ਨਾ ਗਵਾਈਏ, ਗੁਰੂ ਘਰ ਦੇ ਪੈਸੇ ਨੂੰ ਤੇ ਉਹਦੇ ਸਿਧਾਂਤ ਨੂੰ ਬਚਾਉਣ ਲਈ ਅੱਗੇ ਆਈਏ। ਜੀ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਥੇਦਾਰ ਭਾਈ ਰਣਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਸਮਾਂ ਕੱਢ ਕੇ ਤੇ ਇਸ ਜਿਹੜੀ ਇਸ ਟਾਈਮ ਗੱਲਬਾਤ ਆ ਉਸ ਦੇ ਉੱਤੇ ਹੋਰ ਵੀ ਜਿਹੜੀ ਜ਼ਿਆਦਾ ਜਾਣਕਾਰੀ ਆ ਸਾਡੇ ਤਾਈਂ ਤੁਸੀਂ ਪਹੁੰਚਾਈ। ਬਹੁਤ ਬਹੁਤ ਸ਼ੁਕਰੀਆ। ਤੇ ਜਾਣ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।